ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਅਮਰੀਕਾ ਦੀ ਡੈਲਾਵੇਅਰ ਸਟੇਟ ਦੇ ਕਲੈਮੌਂਟ ਸ਼ਹਿਰ ਦੀ ਉਸ ਅਕੈਡਮੀ ਦੇ ਸਾਹਮਣੇ ਖੜੇ ਹਾਂ ਜਿੱਥੇ ਕਦੇ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਇੱਥੋਂ ਦੇ ਸੈਨੇਟਰ ਵੀ ਰਹੇ ਲੰਬਾ ਵਕਤ ਔਰ ਇਸ ਅਕੈਡਮੀ ਦੇ ਵਿੱਚ ਪੜ੍ਹੇ। ਅੱਜ ਕੁਆਡ ਮੁਲਕਾਂ ਦੀ ਮੀਟਿੰਗ ਜਿਹੜੀ ਕੁਆਡ ਦਾ ਕਨਸੈਪਟ ਪ੍ਰੈਜ਼ੀਡੈਂਟ ਟਰੰਪ ਨੇ ਦਿੱਤਾ ਸੀ ਕਿ ਪੈਸੀਫਿਕ ਓਸ਼ਨ ਦੇ ਵਿੱਚ ਚੀਨ ਨੂੰ ਘੇਰਨ ਦੇ ਲਈ 4 ਮੁਲਕਾਂ ਦਾ ਸੰਗਠਨ ਅਮਰੀਕਾ, ਆਸਟ੍ਰੇਲੀਆ, ਜਾਪਾਨ ਔਰ ਭਾਰਤ ਇਹ ਬਣਾਇਆ ਸੀ। ਹਾਲਾਂਕਿ ਕੁਆਡ ਦੀ ਫੇਲਿਅਰ ਬਹੁਤ ਜਲਦੀ ਹੋ ਗਈ ਸੀ ਕਿਉਂਕਿ ਉਹਨਾਂ ਨੇ ਜਦੋਂ ਗਲਵਾਨ ਵੈਲੀ 'ਚ ਚੀਨ ਨੇ ਕੁੱਟਿਆ ਇੰਡੀਆ ਨੂੰ ਚੰਗੀ ਤਰ੍ਹਾਂ ਤੇ ਅਮਰੀਕਾ ਨੇ ਦੇਖ ਲਿਆ ਵੀ ਜਿਸ ਭਾਰਤ ਦੇ ਉੱਤੇ ਉਹ ਡਿਪੈਂਡ ਕਰਦਾ ਹੈ ਉਹਨੇ ਅੱਗੇ ਤੋਰ ਨਹੀਂ ਸਕਣਾ। ਇਸ ਲਈ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇੱਕ ਆਕਸ ਨਾਂ ਦੀ ਬਾਡੀ ਬਣਾਈ ਜਿਹਦੇ 'ਚ ਆਸਟ੍ਰੇਲੀਆ, ਯੂਕੇ ਔਰ ਅਮਰੀਕਾ ਸੀ ਜਿਹੜਾ ਡਿਫੈਂਸ ਪੈਕਟ ਹੈ। ਪਰ ਕੁਆਡ ਭਾਵੇਂ ਆਪਣਾ ਦਮ ਤੋੜ ਚੁੱਕਾ ਹੈ ਲੇਕਿਨ ਇਸ ਸਾਲ ਕੁਆਡ ਦੀ ਮੀਟਿੰਗ ਭਾਰਤ ਦੇ ਵਿੱਚ ਹੋਣੀ ਸੀ ਲੇਕਿਨ ਕਿਉਂਕਿ ਮੋਦੀ ਜਿਹੜਾ ਉਹ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨ ਲਈ ਇੱਥੇ ਆ ਰਿਹਾ ਸੀ ਤੇ ਬਾਈਡਨ ਨੇ ਸੋਚਿਆ ਵੀ ਕਿਉਂ ਨਾ ਉਹਨੂੰ ਆਪਣੀ ਹੋਮ ਸਟੇਟ ਡੈਲਾਵੇਅਰ 'ਚ ਸੱਦ ਕੇ ਜਿਹੜਾ ਇਹ ਕੁਆਡ ਦੀ ਮੀਟਿੰਗ ਕੀਤੀ ਜਾਏ। ਸੋ ਜਿਉਂ ਹੀ ਮੋਦੀ ਦਾ ਸਕੈਜੂਅਲ ਅਮਰੀਕਾ ਦਾ ਉਹਨਾਂ ਦੀ ਫੋਰਨ ਮਿਨਿਸਟਰੀ ਵੱਲੋਂ ਬਾਹਰ ਆਇਆ ਕਿ ਅੱਜ ਇਸ ਥਾਂ ਤੇ ਇਸ ਅਕੈਡਮੀ ਦੇ ਸਾਹਮਣੇ ਇਸ ਅਕੈਡਮੀ ਦੇ ਵਿੱਚ ਕੁਆਡ ਦੀ ਮੀਟਿੰਗ ਹੋਣੀ ਹੈ। ਸ਼ਾਮ ਨੂੰ ਬਾਈਡਨ ਦੇ ਘਰ ਜਿਹੜਾ ਉਸ ਦਾ ਡਿਨਰ ਹੈ। ਕੱਲ੍ਹ ਨਿਊਯਾਰਕ ਦੀ ਨਾਸਾ ਕਾਉਂਟੀ ਦੇ ਵਿੱਚ 15,000 ਤੋਂ ਜ਼ਿਆਦਾ ਹਿੰਦੂਆਂ ਦਾ ਇਕੱਠ ਕਰਕੇ ਮੋਦੀ ਇਹ ਦੱਸਣਾ ਚਾਹੁੰਦਾ ਹੈ ਕਿ ਉਹਦੀ ਪੋਪੂਲੈਰਿਟੀ ਕਾਇਮ ਹੈ ਔਰ ਮੰਡੇ ਉਸਨੇ UN ਜਨਰਲ ਅਸੈਂਬਲੀ ਨੂੰ ਐਡਰੈਸ ਕਰਨਾ ਹੈ। ਔਰ ਮੈਨੂੰ ਯਾਦ ਹੈ ਕਿ 1996 ਦੇ ਵਿੱਚ ਸ਼ਿਕਾਗੋ ਜਦੋਂ ਕੁਲਦੀਪ ਨਈਅਰ ਦੇ ਨਾਲ ਐਨਕਾਊਂਟਰ ਹੋਇਆ ਤੇ ਮੈਂ ਉਹਨੂੰ ਪਬਲਿਕਲੀ ਕਿਹਾ ਸੀ ਕਿ ਤੁਸੀਂ ਵਾਰ ਕ੍ਰਿਮੀਨਲ ਹੋ ਔਰ ਵਾਰ ਕ੍ਰਿਮੀਨਲਸ ਨੂੰ ਅਸੀਂ ਛੱਡਣਾ ਨਹੀਂ ਹੈ। ਵੀ ਵਿਲ ਚੇਜ਼ ਯੂ, ਫਾਈਂਡ ਯੂ, ਐਕਸਟ੍ਰਾਡਾਈਟ ਯੂ, ਟਰਾਈ ਯੂ ਐਂਡ ਹੈਂਗ ਯੂ। ਸੋ ਅਸੀਂ ਮੋਦੀ ਨੂੰ ਚੇਸ ਕਰ ਰਹੇ ਹਾਂ। ਅੱਜ ਉਹਦਾ ਪਹਿਲਾ ਅਮਰੀਕਾ ਦੇ ਵਿੱਚ ਇੱਥੇ ਉਸ ਦਾ ਜਿਹੜਾ ਉਸ ਦੀ ਮੀਟਿੰਗ ਹੈ। ਅਸੀਂ ਇੱਥੇ ਵੀ ਸ਼ਾਮ ਨੂੰ ਉਸ ਦੇ ਘਰ ਵੀ ਔਰ ਫਿਰ ਕੱਲ੍ਹ ਨਿਊਯਾਰਕ ਦੇ ਵਿੱਚ ਵੀ ਜਿਹਦੇ ਲਈ 4 ਚੁਫੇਰੇ ਟਰਾਈ ਸਟੇਟ ਦੀਆਂ ਗੁਰਦੁਆਰਿਆਂ ਵੱਲੋਂ ਬੱਸਾਂ ਦਾ ਪ੍ਰਬੰਧ ਹੈ ਤੇ ਮੰਡੇ UN ਜਨਰਲ ਅਸੈਂਬਲੀ ਦੇ ਬਾਹਰ ਵੀ ਉਹਨੂੰ ਚੇਜ਼ ਕਰਾਂਗੇ ਕਿਉਂਕਿ ਇਹ ਵਰ੍ਹਾ 2023 ਤੋਂ 2024 ਤੱਕ ਇੰਡੀਆ ਨੇ ਸਾਰੀਆਂ ਹੱਦਾਂ ਕ੍ਰਾਸ ਕੀਤੀਆਂ। ਬੇਸ਼ੱਕ ਜੂਨ 84 ਨੂੰ ਉਹਨਾਂ ਦੀ ਵਾਰ ਸਾਡੇ ਅਗੇਂਸਟ ਅਨਡਿਕਲੇਅਰਡ ਟੋਟਲ ਵਾਰ ਸੀ ਲੇਕਿਨ ਹੁਣ ਇਹ ਓਪਨ ਵਾਰ ਹੈ। ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਵੈਪਨ ਇਹਨਾਂ ਨੇ ਲਾਹੌਰ ਦੇ ਵਿੱਚ ਮਈ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ, 18 ਜੂਨ ਨੂੰ ਭਾਈ ਹਰਦੀਪ ਸਿੰਘ ਨਿੱਜਰ ਸਰੀ ਦੇ ਵਿੱਚ ਔਰ ਫਿਰ ਉਸ ਤੋਂ 3 ਦਿਨ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ ਬਰਮਿੰਘਮ UK 'ਚ ਔਰ ਨਿਊਯਾਰਕ ਦੇ ਵਿੱਚ ਗੁਰਪਤਵੰਤ ਮਰਡਰ ਪਲਾਟ ਜਿਸ ਨੂੰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਫਾਈਲ ਕੀਤਾ। ਇਹਨੇ ਦੱਸ ਦਿੱਤਾ ਕਿ ਇਹ ਬਾਹਰਲੇ ਸਿੱਖ ਜਿਹੜੇ ਖਾਲਿਸਤਾਨ ਦੀ ਆਵਾਜ਼ ਨੇ ਉਹਨਾਂ ਨੂੰ ਚੁੱਪ ਕਰਵਾਉਣਾ ਚਾਹੁੰਦੇ ਨੇ। ਹਾਲਾਂਕਿ ਇਸ ਦਾ ਜਵਾਬ ਖਾਲਸਾ ਪੰਥ ਨੇ ਥਾਂ ਦਿੱਤਾ ਔਰ ਅੱਜ ਜਦੋਂ ਕਿ ਅਜੇ ਅਸੀਂ ਸ਼ੁਰੂਆਤੀ ਟਾਈਮ ਤੋਂ ਪਹਿਲਾਂ ਪਹੁੰਚ ਗਏ ਔਰ ਬਹੁਤ ਸਾਰੇ ਵੀਰ ਭੈਣਾਂ ਹੋਰ ਵੀ ਆਉਣ ਵਾਲੇ ਨੇ ਈਸਟ ਕੋਸਟ ਦੀਆਂ ਅੱਡ ਥਾਵਾਂ ਤੋਂ। ਸੋ ਮੈਸੇਜ ਬੜਾ ਕਲੀਅਰ ਹੈ ਕਿ ਇਹ ਵਾਰ ਕ੍ਰਿਮੀਨਲ ਜਿਸ ਨੇ ਬੜੇ ਹੰਕਾਰ 'ਚ ਆਪਣੀਆਂ ਚੋਣ ਰੈਲੀਆਂ 'ਚ ਕਿਹਾ ਸੀ ਕਿ ਘਰ ਮੇ ਘੁਸ ਕੇ ਮਾਰਾ, ਹੁਣ ਅਸੀਂ ਇਹਨੂੰ ਦੱਸਣ ਆਏ ਹਾਂ ਕਿ ਤੂੰ ਵਾਰ ਕ੍ਰਿਮੀਨਲ ਹੈ, ਤੂੰ ਅਮਰੀਕਨ ਨੇਸ਼ਨ ਦੀ ਸੋਵਰਨਿਟੀ ਵਾਇਲੇਟ ਕੀਤੀ ਹੈ, ਤੂੰ ਇੰਟਰਨੈਸ਼ਨਲ ਲਾਅ ਵਾਇਲੇਟ ਕੀਤਾ ਹੈ ਤੇ ਤੈਨੂੰ ਅਸੀਂ ਵਾਰ ਕ੍ਰਿਮੀਨਲ ਵਾਂਗ ਹੀ ਜਿਹੜਾ ਟਰੀਟ ਕਰ ਰਹੇ ਹਾਂ। ਔਰ ਅਜੇ ਇੱਕ ਦਿਨ ਪਹਿਲਾਂ ਹੀ US ਕਾਂਗਰਸ ਦੇ ਵਿੱਚ 7 ਕਾਂਗਰਸਮੈਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਇੱਕ ਬਿੱਲ ਇੰਟਰੋਡਿਊਸ ਕੀਤਾ ਜਿਹਦੇ 'ਚ 4 ਮੁਲਕਾਂ ਨੂੰ ਇਸ ਦੇ ਲਈ ਦੋਸ਼ੀ ਦੱਸਿਆ ਗਿਆ। ਇੰਡੀਆ ਜਿਹੜਾ ਉਹਦੇ 'ਚ ਨੰਬਰ 1 ਤੇ ਹੈ, ਫਿਰ ਸਾਊਦੀ ਅਰੇਬੀਆ, ਈਰਾਨ ਔਰ ਚਾਈਨਾ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਕਾਰਵਾਈਆਂ ਇੰਡੀਆ ਦੇ ਖਿਲਾਫ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੀਆਂ ਨੇ ਉਹ US ਸਰਫ ਹੋਏ, ਹਿਊਮਨ ਰਾਈਟਸ ਵਾਚ ਹੋਏ ਔਰ ਬਾਕੀ ਰਿਪੋਰਟਸ ਵੀ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ। ਔਰ ਜਿਉਂ-ਜਿਉਂ ਅੱਜ ਦੀ ਇਹ ਸਾਰੀ ਐਕਟੀਵਿਟੀ ਇਨ ਪ੍ਰੋਗਰੈਸ ਹੋਏਗੀ ਅਸੀਂ TV 84 ਦੇ ਵਿਊਅਰਸ ਤੱਕ ਉਸ ਸਾਰੇ ਦੀ ਡੀਟੇਲ ਨੂੰ ਪਹੁੰਚਾਵਾਂਗੇ। ਖਾਲਿਸਤਾਨ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।